ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 11 ਮਈ 2015 28 ਵਿਸਾਖ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਵੀਕਐਂਡ ਤੋਂ। ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ। ਹਾਲਾਂਕਿ ਸਾਨੂੰ ਪਤਾ ਹੈ ਪਰ ਫਿਰ ਵੀ ਅਸੀਂ ਤੁਹਾਡੀ ਜ਼ੁਬਾਨੀ ਸੁਣਨਾ ਚਾਹੁੰਦੇ ਹਾਂ। ਦੇਖੋ, ਇਹ ਵੀਕਐਂਡ ਮੈਂ ਬੇਸ਼ੱਕ ਨਿਊਯਾਰਕ ਹੀ ਸਟੇਸ਼ਨਡ ਸੀ, ਪਰ ਮੇਜਰ ਇਵੈਂਟ ਕਾਰਟਰੇਟ ਜਿਹੜਾ ਕਿ ਨਿਊ ਜਰਸੀ ਦਾ ਇੱਕ ਪ੍ਰਮੁੱਖ ਸ਼ਹਿਰ ਹੈ ਜੀ, ਔਰ ਜਿਸ ਨੂੰ ਸਾਡੇ ਆਪਣੇ ਹਲਕਿਆਂ ਦੇ ਵਿੱਚ ਕਰਤਾਰਪੁਰ ਕਿਹਾ ਜਾਂਦਾ ਹੈ ਜੀ, ਕਿਉਂਕਿ ਇਸ ਕਰਤਾਰਪੁਰ ਜਾਂ ਕਾਰਟਰੇਟ 'ਚ ਲਗਭਗ 27,000 ਦੀ ਪਾਪੂਲੇਸ਼ਨ 'ਚ 8 ਤੋਂ 10,000 ਦੀ ਗਿਣਤੀ ਸਾਡੇ ਲੋਕਾਂ ਦੀ ਹੈ ਜੀ। 1900 ਦੇ ਕਰੀਬ ਵੋਟਰ ਨੇ ਔਰ ਇਸ ਸ਼ਹਿਰ ਦੇ ਇੱਕ ਬੜੀ ਸੁਚੱਜੀ ਪਰੰਪਰਾ ਪਾਈ ਹੈ। ਹਾਲਾਂਕਿ ਮੈਂ ਪਹਿਲਾਂ ਸਮਝਦਾ ਸੀ ਵੀ ਸ਼ਾਇਦ ਅਮਰੀਕਾ 'ਚ ਹੀ ਹੋਰ ਕਿਤੇ ਨਹੀਂ ਹੈ, ਪਰ ਉੱਥੇ ਗਿਆ ਮੈਨੂੰ ਪ੍ਰਬੰਧਕਾਂ ਨੇ ਕਿਹਾ ਕਿ ਜੀ ਕੀ ਦੁਨੀਆ ਦੇ ਕਿਸੇ ਹੋਰ ਥਾਂ ਤੇ ਹੈ ਕਿ ਉਸ ਦੇਸ਼ ਦੇ ਨੈਸ਼ਨਲ ਝੰਡੇ ਦੇ ਨਾਲ ਜਿਹੜਾ ਸਿਟੀ ਦਾ ਮੇਅਰ ਹੈ ਉਹ ਨਿਸ਼ਾਨ ਸਾਹਿਬ ਵੀ ਝੁਲਾਏ ਔਰ ਉੱਥੇ 8 ਦਿਨ ਉਹ ਝੂਲਦਾ ਰਹੇ ਜੀ। ਤੇ ਮੈਂ ਸੋਚ ਕੇ ਕਿਹਾ ਕਿ ਜੀ ਮੇਰੇ ਅਜੇ ਤੱਕ ਇਹ ਨੋਟਿਸ 'ਚ ਨਹੀਂ ਹੈ ਜੀ। ਸੋ ਮੈਂ ਸਮਝਦਾ ਹਾਂ ਵੀ ਇਸ ਲਿਹਾਜ਼ ਨਾਲ ਬੇਸ਼ੱਕ ਉਹਨਾਂ ਨੇ ਇਸ ਨੂੰ ਨਗਰ ਕੀਰਤਨ ਜਾਂ ਖਾਲਸਾ ਸਾਜਨਾ ਦਿਵਸ ਸਿੱਖ ਡੇ ਪੈਰੇਡ ਦੇ ਤੌਰ ਤੇ ਇਸ ਇਵੈਂਟ ਦਾ ਨਾਂ ਰੱਖਿਆ, ਪਰ ਲਗਭਗ 9 ਸਾਲ ਪਹਿਲਾਂ ਉਹਨਾਂ ਨੇ ਉਸ ਸ਼ਹਿਰ ਦੇ ਮੇਅਰ ਨੂੰ ਔਰ ਉਹਨਾਂ ਦੀ ਸਿਟੀ ਕੌਂਸਲ ਨੂੰ ਇਹ ਕਨਵਿੰਸ ਕਰਵਾਇਆ ਕਿ ਭਾਈ ਇਹ ਸਾਡੀ ਸੋਵਰਨਟੀ ਬਾਦਸ਼ਾਹਤ ਹੈ ਔਰ ਇਹ ਸਾਡੀ ਖਾਲਸਾ ਸਾਜਨਾ ਦਿਵਸ ਦੀ ਜਿਹੜੀ ਲਗਾਤਾਰਤਾ ਹੈ ਪਿਛਲੀਆਂ ਲਗਭਗ 3 ਸਦੀਆਂ ਤੋਂ, ਇਹਨੂੰ ਰੈਕਗਨਾਈਜ਼ ਕੀਤਾ ਜਾਏ ਔਰ ਇਹ ਤਰੀਕਾ ਉਹਨਾਂ ਨੇ ਲੱਭਿਆ ਜੀ। ਸੋ ਜਿਹੜੀ ਸੈਚਰਡੇ ਦੀ ਮੇਨ ਇਵੈਂਟ ਸੀ ਉਹ ਖਾਲਸਾ ਸਾਜਨਾ ਦਿਵਸ ਦੇ ਮੌਕੇ ਦੇ ਉੱਤੇ ਹੀ ਇਸ ਗੱਲ ਨੂੰ ਸਮਰਪਿਤ ਸਿਟੀ ਹਾਲ ਦੇ ਵਿੱਚ ਸ਼ਹਿਰ ਦੇ ਮੇਅਰ ਵੱਲੋਂ, ਜਿੱਥੋਂ ਕਿ ਸਾਰੇ ਸਿਟੀ ਕੌਂਸਲ ਮੈਂਬਰ ਮੌਜੂਦ ਸੀ ਔਰ 2 ਅਸੈਂਬਲੀਮੈਨ ਵੀ ਇਸ ਮੌਕੇ ਦੇ ਉੱਤੇ ਆਏ ਹੋਏ ਸੀ, ਨਿਸ਼ਾਨ ਸਾਹਿਬ ਲਹਿਰਾਇਆ ਗਿਆ ਜੀ। ਔਰ ਸਾਨੂੰ ਇਸ ਵਾਰ ਉਹਨਾਂ ਨੇ ਇਹ ਸਾਰੀ ਪੈਰੇਡ ਦਾ ਜਿਹੜਾ ਹੈ ਉਹ ਮੇਨ ਚੀਫ ਗੈਸਟ ਦੇ ਤੌਰ ਤੇ ਇੰਟਰੋਡਿਊਸ ਕੀਤਾ, ਬਣਾਇਆ ਔਰ ਅਸੀਂ ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ ਕਿ ਕਿਵੇਂ ਨਿਸ਼ਾਨ ਸਾਹਿਬ ਝੂਲਿਆ। ਔਰ ਬੇਸ਼ੱਕ ਥੋੜਾ ਜਿਹਾ ਮੀਂਹ ਪੈਣ ਕਰਕੇ ਥੋੜਾ ਜਿਹਾ ਸਵੇਰ ਦੇ ਪ੍ਰੋਗਰਾਮ 'ਚ ਥੋੜੀ ਜਿਹੀ ਗੜਬੜ ਜਿਹੀ ਹੋਈ ਜੀ, ਲੇਕਿਨ ਇਹਦੇ ਬਾਵਜੂਦ ਬੇਸ਼ੱਕ ਕਿਉਂਕਿ ਇਹ ਤੀਸਰੀ ਚੌਥੀ ਪੈਰੇਡ ਹੈ ਸਾਰੇ ਏਰੀਆ ਦੀ, ਸੈਚਰਡੇ ਦੇ ਦਿਨ ਹੀ ਵਾਸ਼ਿੰਗਟਨ ਦੇ ਵਿੱਚ ਵੀ ਨਗਰ ਕੀਰਤਨ ਸੀ। ਬੇਸ਼ੱਕ ਉਹ ਇੱਕ ਵੱਖਰੀ ਕਹਾਣੀ ਹੈ ਕਿ ਉੱਥੇ ਕਿਹਨਾਂ ਦੇ ਹੱਥ 'ਚ ਵਾਗਡੋਰ ਆਈ ਔਰ ਕਿਵੇਂ ਸਾਡੇ ਖਾਲਿਸਤਾਨੀ ਵੀਰਾਂ ਭੈਣਾਂ ਨੇ ਉੱਥੇ ਆਪਣੀ ਪ੍ਰੈਜ਼ੈਂਸ ਸ਼ੋਅ ਕਰਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਸ਼ੁਰੂ ਤੋਂ ਅਖੀਰ ਤੱਕ ਲਾ ਕੇ ਔਰ ਆਪਣਾ ਪੂਰਾ ਪ੍ਰੈਸ਼ਰ ਰੱਖ ਕੇ ਜਿਹੜਾ ਇਹ ਅਟੈਂਪਟ ਸੀ ਕਿ ਉਹਨੂੰ ਉਹ ਇੰਡੀਆ ਡੇ ਪੈਰੇਡ ਬਣਾ ਦੇਣ ਔਰ ਐਂਬੈਸਡਰ ਨੂੰ ਸੱਦ ਕੇ ਆਨਰ ਵੀ ਕਰਨ, ਇਹ ਸਾਰਿਆਂ ਨੂੰ ਉਹਨਾਂ ਨੇ ਥਵਾਰਟ ਕੀਤਾ ਜੀ। ਨਿਊਯਾਰਕ ਦੀ ਪੈਰੇਡ ਵੀ ਹੋ ਕੇ ਹਟੀ ਹੈ, ਜਿਹੜਾ ਪ੍ਰਤੱਖ ਤੌਰ ਦੇ ਉੱਤੇ ਟੀਵੀ 84 ਦੇ ਵੈਬਸਾਈਟ ਦੇ ਉੱਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਔਰ ਸਿੱਖ ਸੰਘਰਸ਼ ਨੂੰ ਸਮਰਪਿਤ ਫਲੋਟ ਜਿਹੜੇ ਨੇ ਉਹ ਖਾਲਿਸਤਾਨ ਦੀ ਹੀ ਤਰਜਮਾਨੀ ਕਰਦੇ ਸਨ। ਸੋ ਇਸ ਕੰਟੈਕਸਟ 'ਚ ਇਹ ਕਾਰਟਰੇਟ ਦੀ ਪੈਰੇਡ ਬੇਸ਼ੱਕ ਨੰਬਰ ਵਾਈਜ਼ ਉਨੀਆਂ ਵੱਡੀਆਂ ਪੈਰੇਡ 'ਚੋਂ ਨਹੀਂ ਆਉਂਦੀ, ਪਰ ਇਹ ਫਲੈਗ ਹਾਇਸਟਿੰਗ ਸੈਰੀਮਨੀ ਨੇ ਇਸ ਨੂੰ ਇੱਕ ਆਪਣੀ ਕਿਸਮ ਦੀ ਯੂਨੀਕ ਪੈਰੇਡ ਬਣਾਇਆ ਔਰ ਉੱਥੇ ਝੰਡਾ ਲਹਿਰਾਉਣ ਤੋਂ ਬਾਅਦ, ਕਿਉਂਕਿ ਉਸ ਤੋਂ ਪਹਿਲਾਂ ਇੱਕ ਬਰੀਫ ਜਿਹਾ ਜਿਵੇਂ ਕਵੀਸ਼ਰੀ ਸੀ ਔਰ ਫਿਰ ਉਹ ਪੈਰੇਡ ਨੇ ਮਾਰਚ ਕੀਤਾ ਨੇੜੇ ਹੀ, ਬਹੁਤ ਲੰਬਾ ਡਿਸਟੈਂਸ ਨਹੀਂ ਹੈ, ਪਾਰਕ ਤੱਕ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਔਰ ਉਹਦੇ ਪਿੱਛੇ ਫਲੋਟ, ਅੱਗੇ ਮੋਟਰਸਾਈਕਲ ਸਵਾਰਾਂ ਦਾ ਦਸਤਾ ਜੀ। ਔਰ ਉੱਥੇ ਪਾਰਕ 'ਚ ਪਹੁੰਚ ਕੇ ਜਿੱਥੇ ਬੜਾ ਸੁਚੱਜਾ ਪ੍ਰਬੰਧ ਸੀ, ਜ਼ਾਹਰ ਹੈ ਜਿੱਥੇ ਸਿੱਖ ਹੋਣਗੇ, ਖਾਣ ਪੀਣ ਦਾ ਲੰਗਰ, ਗੋਲ ਗੱਪੇ, ਜਲੇਬੀਆਂ, ਟਿੱਕੀਆਂ, ਸਮੋਸੇ, ਇਹ ਤਾਂ ਪਾਰਟ ਹੈ ਜੀ। ਔਰ ਸਟੇਜ ਦਾ ਵੀ ਜਿਹੜਾ ਪ੍ਰਬੰਧ ਸੀ ਉਹ ਬੜੇ ਸੁਚੱਜੇ ਢੰਗ ਦੇ ਨਾਲ ਸੀ। ਮੇਅਰ ਨੇ ਐਡਰੈਸ ਕੀਤਾ ਹੈ, ਅਸੈਂਬਲੀਮੈਨ ਨੇ ਐਡਰੈਸ ਕੀਤਾ ਹੈ ਔਰ ਅਖੀਰ 'ਚ ਕਿਉਂਕਿ ਮੈਨੂੰ ਉਹਨਾਂ ਨੇ ਮੁੱਖ ਬੁਲਾਰੇ ਦੇ ਤੌਰ ਦੇ ਉੱਤੇ ਹੀ ਸੱਦਿਆ ਹੋਇਆ ਸੀ, ਅਸੀਂ ਸੰਗਤਾਂ ਨੂੰ ਸੰਬੋਧਨ ਕੀਤਾ ਔਰ ਬੜਾ ਅੱਛਾ ਹੁੰਗਾਰਾ ਰਿਹਾ। ਔਰ ਮੈਂ ਜਿਹੜੀ ਗੱਲ ਖਾਸ ਤੌਰ ਤੇ ਸਾਡੇ ਲਈ ਇਹ ਕਾਰਟਰੇਟ ਦੀ ਜਿਹੜੀ ਪੈਰੇਡ ਹੈ ਇੱਕ ਯਾਦਗਾਰੀ ਰਹੇਗੀ, ਜਦੋਂ ਟੀਵੀ 84 ਦਾ ਅਸੀਂ ਮੌਜੂਦੇ ਸਮੇਂ ਦਾ ਇਤਿਹਾਸ ਵੀ ਲਿਖਾਂਗੇ
ਉਹ ਇਹ ਹੈ ਕਿ ਪਹਿਲੀ ਵਾਰ ਇਸ ਇਵੈਂਟ ਨੂੰ ਫੁੱਲ ਫਲੈਜ 3 ਆਵਰਸ 3 ਘੰਟੇ ਲਾਈਵ ਕਵਰ ਕੀਤਾ ਗਿਆ। ਜੀ ਜੀ। ਬੇਸ਼ੱਕ ਦੂਸਰੇ ਟੀਵੀ ਚੈਨਲ ਵੀ ਉੱਥੇ ਮੌਜੂਦ ਸਨ ਜਿਨ੍ਹਾਂ ਨੇ ਉਸ ਨੂੰ ਰਿਕਾਰਡ ਕੀਤਾ ਹੈ, ਪਰ ਇਹ ਕ੍ਰੈਡਿਟ TV 84 ਨੂੰ ਜਾਂਦਾ ਹੈ ਕਿ ਉਹਨਾਂ ਨੇ 3 ਘੰਟੇ ਉਹਨੂੰ ਲਾਈਵ ਕਵਰ ਕੀਤਾ ਜੀ। ਔਰ TV 84 ਬਾਕੀ ਅਸੀਂ ਕੋਈ ਆਪਣੇ ਜਿਹੜੇ ਨੇ ਦੂਸਰੇ ਚੈਨਲ ਉਹਨਾਂ ਨੂੰ ਕੋਈ ਪੁੱਟ ਡਾਊਨ ਨਹੀਂ ਕਰਨਾ ਚਾਹੁੰਦੇ, ਕਿਉਂਕਿ ਚਲੋ ਹਰ ਇੱਕ ਦਾ ਜਿਹੜੇ ਉਹਨਾਂ ਨਾਲ ਕੰਮ ਕਰਨ ਵਾਲੇ ਨੇ ਜਾਂ ਦੂਸਰੇ ਨੇ ਉਹ ਸਾਰੇ ਇੱਕ ਦੂਸਰੇ ਨਾਲ ਐਕਸਚੇਂਜ ਵੀ ਕਰਦੇ ਨੇ, ਵਿਊਜ਼ ਵੀ ਕੋਈ ਇੱਧਰਲੇ ਉੱਧਰ ਚਲੇ ਜਾਂਦੇ ਨੇ, ਉੱਧਰਲੇ ਇੱਧਰ ਆ ਜਾਂਦੇ ਨੇ। ਲੇਕਿਨ ਇੱਕ ਗੱਲ ਜ਼ਾਹਰ ਹੈ ਕਿ ਬੇਸ਼ੱਕ ਸੈਟੇਲਾਈਟ ਦੇ ਉੱਤੇ ਅਮਰੀਕਾ 'ਚ ਉਹ ਚੈਨਲ ਦੇਖੇ ਜਾਂਦੇ ਨੇ, ਪਰ ਇਹ TV 84 ਨੂੰ ਹੀ ਇਹ ਮਾਣ ਹਾਸਲ ਹੈ ਕਿ ਅਸੀਂ ਸਾਰੇ ਜਿਹੜੇ ਅੱਜ ਸਭ ਤੋਂ ਜ਼ਿਆਦਾ ਯੂਜ਼ ਹੁੰਦੇ ਗੈਜਟਸ ਨੇ, ਬੇਸ਼ੱਕ ਉਹ ਆਈਫੋਨ ਹੈ, ਆਈਪੈਡ ਹੈ ਜਾਂ ਦੂਸਰੀਆਂ ਫੋਨ ਡਿਵਾਈਸਿਸ ਨੇ ਜਾਂ ਅੱਜ ਕੱਲ ਸਪੈਸ਼ਲ ਜਿਹਨੂੰ TV ਵੀ ਸਮਾਰਟ TV ਵੀ ਕਹਿੰਦੇ ਨੇ। ਸੋ ਇਸ ਲਈ ਸਾਡੀ ਜਿਹੜੀ ਵਿਊਅਰਸ਼ਿਪ ਹੈ ਇਸ ਵੇਲੇ ਗਲੋਬਲ ਹੈ, ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਇਸ ਦੇ ਉੱਤੇ ਦੇਖਦੇ ਨੇ ਲਾਈਵ ਔਰ ਲਾਈਵ ਸਟ੍ਰੀਮ ਚੱਲ ਰਿਹਾ ਸੀ, ਉਸ ਵੇਲੇ ਹੀ 4 ਚੁਫੇਰਿਓਂ ਕਾਲਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਸੀ ਜਿਹੜੀਆਂ ਈਵਨ ਅਮਰੀਕਾ ਤੋਂ ਬਾਹਰ ਵੀ, ਕਿ ਅਸੀਂ ਬੜੀ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਸਾਡੇ ਇਸ ਚੈਨਲ ਨੇ ਜਿਹੜੀ ਹੈ ਇਸ ਪਾਸੇ ਵੀ ਪੇਸ਼ਕਦਮੀ ਕੀਤੀ। ਸੋ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਔਰ ਜਿਹੜੀ ਸਾਡੀ ਇੱਥੇ ਸਟੇਸ਼ਨਡ ਸਾਊਂਡ ਵਿਊ ਬ੍ਰਾਡਕਾਸਟਿੰਗ ਦੇ ਸਟੂਡੀਓ ਦੀ ਟੀਮ ਹੈ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦੇ ਕਿ ਉਹਨਾਂ ਨੇ ਲਗਾਤਾਰਤਾ ਨਾਲ 2-3 ਦਿਨ ਪ੍ਰੋਪਰ ਜਿਹੜਾ ਪੂਰੇ ਆਉਂਦਾ ਅਲਰਟ ਹੁੰਦੇ ਆ ਹਰ ਚੀਜ਼ ਨੂੰ ਇਸ ਗੱਲ ਦੇ ਜਿਹੜਾ ਉਹ ਕੰਪੈਟੀਬਲ ਕੀਤਾ ਕਿ ਅਸੀਂ ਇਸ ਨੂੰ ਜਿਹੜਾ ਉਹ ਲਾਈਵ ਬ੍ਰਾਡਕਾਸਟ ਕਰ ਸਕੇ। ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਆਉਣ ਵਾਲੇ ਸਮੇਂ 'ਚ ਜਿੰਨੀਆਂ ਵੀ ਇਵੈਂਟਸ ਐਟਲੀਸਟ ਅਮਰੀਕਾ 'ਚ ਨੇ ਔਰ ਕੈਨੇਡਾ 'ਚ ਵੀ ਅਸੀਂ ਇਸ ਨੂੰ ਬਹੁਤ ਜਲਦੀ ਸਪਰੈਡ ਆਊਟ ਕਰਾਂਗੇ ਇਹ ਸਾਰੇ ਪਾਰਟ ਨੂੰ, ਕਿ ਉਹਨਾਂ ਇਵੈਂਟਸ ਨੂੰ ਅਸੀਂ ਲਾਈਵ ਕਵਰ ਕਰੀਏ। ਸੋ ਇਸ ਲਿਹਾਜ਼ ਨਾਲ ਜਿਹੜਾ ਬੜੀ ਉਤਸ਼ਾਹ ਭਰਪੂਰ ਪੈਰੇਡ ਔਰ ਸਾਡੇ ਦਰਸ਼ਕ ਜਿਹੜੇ ਉਸ ਨੂੰ ਲਾਈਵ ਨਹੀਂ ਦੇਖ ਸਕੇ ਉਹ ਕਿਉਂਕਿ ਨਾਲ ਦੀ ਨਾਲ ਉਹ ਸਾਰਾ ਵੀਕਐਂਡ ਦੇ ਉੱਤੇ ਹੀ ਅਪਲੋਡ ਹੋ ਗਿਆ ਸੀ। ਸੋ TV 84 ਤੇ ਜਾ ਕੇ ਉਹ ਸਿੱਖ ਡੇ ਪੈਰੇਡ ਕਾਰਟਰੇਟ ਜਾਂ TV 84 ਔਨ ਕਾਰਟਰੇਟ ਲਾਈਵ ਪੈਰੇਡ ਕੁਛ ਵੀ ਇਸ ਕਿਸਮ ਦੇ ਵਰਡਸ ਪਾ ਕੇ ਉਸ ਨੂੰ ਉਹ ਉਸ ਦਾ ਆਨੰਦ ਮਾਣ ਸਕਦੇ ਨੇ। ਸੋ ਇਹ ਸਾਡੀ ਮੇਨ ਵੀਕਐਂਡ ਦੀ ਕਾਰਗੁਜ਼ਾਰੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਸਿਆਸੀ ਮੁੱਦਾ। ਅੱਜ ਦੇ ਵਿਚਾਰ ਲਈ 2 ਇਸ਼ੂ, ਹਾਲਾਂਕਿ ਖਬਰਾਂ ਤਾਂ ਵੀਕਐਂਡ ਦੀਆਂ ਵੀ ਨੇ ਔਰ ਮੈਂ ਕਈ ਜ਼ੀਰੋ ਡਾਊਨ ਕੀਤੇ ਸੀ, ਬਟ ਅੱਜ ਜਿਹੜਾ ਪ੍ਰੋਮੀਨੈਂਟਲੀ ਜਿਹੜਾ ਮੈਂ ਸਮਝਦਾ ਵੀ ਵਿਚਾਰ ਦੇ ਅਧੀਨ ਨੇ, ਜਦੋਂ ਅਸੀਂ ਭਾਰਤੀ ਸਿਸਟਮ ਦੀ ਕਰਪਸ਼ਨ, ਉਹਨਾਂ ਦੀ ਇਨਐਫੀਸ਼ੀਐਂਸੀ ਔਰ ਉਹਨਾਂ ਦੇ ਵੱਡੇ ਵੱਡੇ ਦਾਅਵੇ ਕਿ ਜੀ ਅਸੀਂ 2025 ਤੱਕ ਚੀਨ ਨੂੰ ਪਿੱਛੇ ਛੱਡ ਜਾਵਾਂਗੇ, 2050 ਤੱਕ ਅਮਰੀਕਾ ਨੂੰ ਪਿੱਛੇ ਛੱਡ ਜਾਵਾਂਗੇ, ਅਸੀਂ ਸੁਪਰ ਪਾਵਰ, ਸਾਡੀ ਫੌਜ ਦੁਨੀਆ ਦੀ ਤੀਸਰੀ ਵੱਡੀ ਫੌਜ ਔਰ ਸਾਡੇ ਕੋਲ ਹੁਣ ਨਿਊਕਲੀਅਰ, ਸਾਡੇ ਕੋਲ ਸੈਟੇਲਾਈਟ, ਅਸੀਂ ਅਸੀਂ ਉਹ, ਜਿਹਨੂੰ ਈਵਨ ਅਰੁਣ ਸ਼ੌਰੀ ਨੇ ਵੀ ਕਿਹਾ ਵੀ ਹਾਈਪਰਬੋਲ ਆਵਾਜ਼ ਤੀਰ ਛੱਡਦੇ ਨੇ। ਪਰ ਜਦੋਂ ਉਹਨਾਂ ਦੀਆਂ ਆਪਣੀਆਂ ਰਿਪੋਰਟਸ, ਬੇਸ਼ੱਕ ਇਹ ਉਹਨਾਂ ਦੀ ਮਜਬੂਰੀ ਹੁੰਦੀ ਹੈ ਜਾਂ ਉਹਨਾਂ 'ਚ ਕੋਈ ਨਾ ਕੋਈ ਜਿਹੜਾ ਸ਼ਰੀਫ ਆਦਮੀ ਜਾਂ ਇਮਾਨਦਾਰ ਬੰਦਾ ਆ ਜਾਂਦਾ ਹੈ ਦੱਸਣ ਦੇ ਲਈ ਕਿ ਤੁਹਾਡੀ ਹਕੀਕਤ ਕੀ ਹੈ, ਦੇਖਦੇ ਆ ਤਾਂ ਫਿਰ ਇਹਨਾਂ ਸਾਰੇ ਦਾਅਵਿਆਂ ਦੀ ਫੂਕ ਨਿਕਲ ਜਾਂਦੀ ਹੈ। ਕੈਗ ਜਿਹੜਾ ਕਿ ਕੰਟਰੋਲਰ ਐਂਡ ਆਡੀਟਰ ਜਨਰਲ ਜਿਸ ਲਈ ਸ਼ਬਦ ਹੁੰਦਾ ਹੈ, ਉਹਦੀਆਂ ਰਿਪੋਰਟਸ ਅੱਡ-ਅੱਡ ਮੁੱਦਿਆਂ ਦੇ ਉੱਤੇ ਸਾਹਮਣੇ ਆਉਂਦੀਆਂ ਨੇ। ਇਹਨੂੰ ਕੈਗ ਹੀ ਮੈਂ ਕਹਾਂਗਾ ਅਗਲੀ ਡਿਸਕਸ਼ਨ। ਫੁੱਲ ਇਹਦੀ ਫਾਰਮ ਹੈ ਕੰਟਰੋਲਰ ਐਂਡ ਆਡੀਟਰ ਜਨਰਲ ਰਿਪੋਰਟ। ਔਰ ਉਹਨਾਂ ਨੇ ਪਿਛਲੇ ਦਿਨਾਂ 'ਚ ਜਿਹੜੀ ਰਿਪੋਰਟ ਹੈ ਭਾਰਤੀ ਫੌਜ ਦੇ ਹਵਾਲੇ ਨਾਲ ਉਹ ਪਾਰਲੀਮੈਂਟ ਔਰ ਰਾਜ ਸਭਾ ਦੇ ਵਿੱਚ ਰੱਖੀ ਹੈ ਔਰ ਇਹ ਬੜੀ ਦਿਲਚਸਪ ਰਿਪੋਰਟ ਹੈ ਔਰ ਇਹ ਦੱਸਦੀ ਹੈ ਕਿ ਵੀ ਇਹਨਾਂ ਦੀ ਅਸਲ ਕਰਤੂਤ ਕੀ ਹੈ। ਹੁਣ ਇਹ ਜਿਹੜੀ ਕੈਗ ਰਿਪੋਰਟ ਹੈ ਉਹਨਾਂ ਨੇ ਕਿਹਾ ਹੈ ਕਿ ਜਿੰਨਾ ਭਾਰਤੀ ਫੌਜ ਦੇ ਕੋਲ ਅਸਲ ਹੈ, ਐਮੂਨੀਸ਼ਨ ਹੈ, ਜੇ ਜੰਗ ਕਿਸੇ ਨਾਲ ਲੱਗੇ ਤੇ ਇਹ 10 ਦਿਨ ਤੋਂ ਜ਼ਿਆਦਾ ਲਈ ਨਹੀਂ, ਸਿਰਫ 10 ਦਿਨ ਦਾ ਅਸਲ ਹੈ ਜਿਹੜਾ ਕਿ ਜੰਗ ਦੇ ਹਾਲਤ 'ਚ ਵਰਤਿਆ ਜਾ ਸਕਦਾ। ਫਿਰ ਉਹਨਾਂ ਨੇ ਇਸ ਦੇ ਲਈ ਮਿਨਿਸਟਰੀ ਆਫ ਡਿਫੈਂਸ ਨੂੰ ਵੀ ਦੋਸ਼ੀ ਠਹਿਰਾਇਆ ਕਿ ਜੀ ਉਹਨਾਂ ਨੇ ਕਿਉਂ ਨਹੀਂ ਪ੍ਰੋਵਾਈਡ ਕੀਤਾ। ਹੁਣ ਉਹਦੇ 'ਚ ਜਿਹੜੀ ਫਰਦਰ ਡੀਟੇਲ ਹੈ ਇਹ ਹੋਰ ਵੀ ਕਰਪਟ ਔਰ ਇਨਐਫੀਸ਼ੀਐਂਟ ਸਿਸਟਮ ਦੀ ਗੱਲ ਕਰਦੀ ਹੈ। ਉਹਨਾਂ ਨੇ ਕਿਹਾ ਜੀ ਕਿੰਨਾ ਜਿਹੜਾ ਮੈਨੂਫੈਕਚਰਿੰਗ ਡਿਫੈਕਟ ਕੀ ਨੇ ਕਿ 1618 ਕਰੋੜ ਰੁਪਏ ਦਾ ਜਿਹੜਾ ਕੀਮਤ ਦਾ ਅਸਲ ਹੈ
ਉਹ ਰਿਜੈਕਟ ਨਕਾਰ ਕੇ ਜਿਹੜਾ ਉਹ ਡਿਪੂਆਂ ਦੇ ਵਿੱਚ ਪਿਆ। ਹੁਣ ਇਹ ਅਮਾਉਂਟ ਛੋਟਾ ਨਹੀਂ ਹੈ, ਲਗਭਗ 2000 ਕਰੋੜ ਬਣ ਗਿਆ ਕਿ 2000 ਕਰੋੜ ਰੁਪਏ ਦਾ ਅਸਲਾ ਉਹ ਨਕਾਰਾ ਔਰ ਡਿਪੂਆਂ ਦੇ ਵਿੱਚ ਪੇਟੀਆਂ ਦੇ ਵਿੱਚ ਬੰਦ ਪਿਆ, ਉਹ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਫਿਰ ਉਹਨਾਂ ਨੇ ਕਿਹਾ ਜੀ ਅੱਗੋਂ 814 ਕਰੋੜ ਰੁਪਏ ਦਾ ਅਨਸਰਵਿਸੇਬਲ ਪੂਅਰ ਕੁਆਲਿਟੀ, 814 ਕਰੋੜ ਉਹ ਹੈ ਜਿਹਦੀ ਸਰਵਿਸ ਠੀਕ ਹੋ ਹੀ ਨਹੀਂ ਸਕਦਾ ਵੀ ਇੰਨੀ ਪੂਅਰ ਕੁਆਲਿਟੀ ਦਾ। ਔਰ ਉਹਨਾਂ ਨੇ ਕਿਹਾ ਕਿ ਜੀ 2008 ਤੋਂ 2013 ਤੱਕ ਕੁਛ ਜਿਹੜਾ ਲੜੀਂਦਾ ਅਸਲਾ ਸੀ ਉਹਨੂੰ ਇੰਪੋਰਟ ਕਰਾਉਣ ਦੇ ਲਈ, ਕਿਉਂਕਿ ਸਾਡੇ ਜਿਹੜੇ ਨੇ ਉਹਨਾਂ ਨੇ ਇਹਦੇ ਲਈ ਆਰਡੀਨੈਂਸ ਫੈਕਟਰੀ ਬੋਰਡ, ਹੁਣ ਇਹ ਜਿਹੜੇ ਆਰਡੀਨੈਂਸ ਫੈਕਟਰੀਜ਼ ਨੇ ਭਾਰਤ ਦੀਆਂ, ਇਹ ਅੰਗਰੇਜ਼ਾਂ ਨੇ ਫਸਟ ਵਰਲਡ ਵਾਰ ਤੋਂ ਵੀ ਪਹਿਲਾਂ ਐਸਟੈਬਲਿਸ਼ ਕੀਤੀਆਂ ਸੀ। ਔਰ ਜ਼ਿਆਦਾ ਅਸਲਾ ਫੈਕਟਰੀਆਂ ਜਦੋਂ ਇੰਡੀਆ ਪਾਕਿਸਤਾਨ ਵੰਡ ਹੋਈ ਭਾਰਤ ਦੇ ਕੋਲ ਆਈ। ਹੁਣ 67-68 ਸਾਲ ਦੇ ਵਿੱਚ ਇਹਨਾਂ ਦੀਆਂ ਅਸਲਾ ਫੈਕਟਰੀਆਂ, ਹੁਣ ਇਹ ਜਿਹੜਾ ਅਸਲਾ ਨਹੀਂ ਹੈ, ਐਮਨੀਸ਼ਨ ਨਹੀਂ ਹੈ, ਉਹਨਾਂ 'ਚ ਤੋਪਾਂ, ਪਿਸਤੌਲ, ਬੰਦੂਕਾਂ ਉਹਨਾਂ ਨੂੰ ਚਲਾਉਣ ਦੇ ਲਈ ਨਾ ਗੋਲੀਆਂ ਨੇ, ਨਾ ਗੋਲੇ ਨੇ, ਨਾ ਦੂਜੇ ਨੇ, ਉਹ ਤਾਂ ਇੱਕ ਜੰਕ ਬਣ ਕੇ ਰਹਿ ਜਾਂਦਾ, ਲੋਹੇ ਦੇ ਪੀਸ ਨੇ, ਤੋਪ ਖੜੀ ਆ ਉਹਦੇ 'ਚ ਗੋਲੇ ਹੀ ਨਹੀਂ ਹੈ ਜੀ। ਔਰ ਜਿਹੜਾ ਅੰਗਰੇਜ਼ਾਂ ਨੇ ਛੱਡਿਆ ਜਿਹੜੀ ਆਰਡੀਨੈਂਸ ਫੈਕਟਰੀਜ਼, ਇਹ 67 ਸਾਲ 'ਚ ਉਹਦੇ ਤੇ ਵੀ ਇੰਪਰੂਵ ਅਪਨ ਨਹੀਂ ਕਰ ਸਕੇ ਕਿ ਭਾਈ ਇਹ ਅਸਲਾ ਬਣਾਉਣ। ਔਰ ਕੁੱਲ ਅਸਲਾ ਜਿਹੜਾ ਹਿੰਦੁਸਤਾਨ ਦੀ ਫੌਜ ਕੋਲ ਹੈ ਉਹ 10 ਦਿਨ ਤੋਂ ਜ਼ਿਆਦਾ ਦਾ ਨਹੀਂ ਹੈ ਜੇ ਲੜਾਈ ਹੋ ਜਾਂਦੀ ਹੈ। ਔਰ ਇਸ ਸਾਰੇ ਤੋਂ ਬਾਅਦ ਜਨਰਲ ਵੀਕੇ ਸਿੰਘ ਜਿਹੜਾ ਫੌਜ ਦਾ ਜਨਰਲ ਰਿਹਾ, ਉਹਨੇ ਫੌਰਨ ਬਿਆਨ ਦਿੱਤਾ ਔਰ ਹੈਡਲਾਈਨ ਲੱਗੀ ਹੋਈ ਹੈ, ਮਾਈ ਵਿਊ ਔਨ ਐਮੋਨੀਸ਼ਨ ਕਰੰਚ ਵਾਜ਼ ਇਗਨੋਰਡ। ਉਹਨੇ ਕਿਹਾ ਜੀ ਮੈਂ ਵੀ ਇਹੀ ਗੱਲ ਕਹਿੰਦਾ ਸੀ ਜਦੋਂ ਮੈਂ ਜਨਰਲ ਸੀ ਫੌਜ ਦਾ, ਮੈਂ ਕਹਿੰਦਾ ਸੀ ਵੀ ਸਾਡੇ ਕੋਲ ਤਾਂ ਅਸਲਾ ਹੀ ਨਹੀਂ ਹੈ ਔਰ ਜੇ ਹੋਏਗਾ ਲੜਾਈ ਹੋਏਗੀ ਅਸੀਂ ਕੀ ਕਰਾਂਗੇ। ਉਹਨੇ ਕਿਹਾ ਜੀ ਮੈਂ ਜੋ ਕਿਹਾ ਉਹ ਬਿਲਕੁਲ ਹੁਣ ਸਾਹਮਣੇ ਆ ਗਿਆ। ਹੁਣ ਇਸ ਸਾਰੇ ਨੂੰ ਤੁਸੀਂ ਦੱਸੋ ਕਿ ਇਹ ਸੁਪਰ ਪਾਵਰ ਦੀਆਂ ਕਰਤੂਤਾਂ ਨੇ ਕਿ ਵੀ ਤੁਹਾਡੇ ਕੋਲ 10 ਦਿਨਾਂ ਦਾ ਅਸਲਾ ਨਹੀਂ ਹੈ ਚੱਜ ਦੇ ਨਾਲ ਲੜਾਈ ਲੜਨ ਦਾ। ਕਿਹੜੀ ਚਾਈਨਾ ਦੇ ਨਾਲ ਕੀ ਲੜਨਗੇ, ਅਮਰੀਕਾ ਦੇ ਨਾਲ ਕਿਹੜਾ ਅਮਰੀਕਾ ਨੂੰ ਟੇਕ ਓਵਰ ਕਰਨਗੇ ਔਰ ਕੀ ਹੋਏਗਾ। ਸੋ ਜ਼ਾਹਰ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਸਾਡੇ ਆਪਣੇ ਭਾਈਚਾਰੇ 'ਚ ਵੀ ਬੈਠੇ, ਸਿੱਖ ਕੌਮ 'ਚ ਬੈਠੇ ਹੋਏ ਡਰੀ ਜਾਂਦੇ ਨੇ ਅੰਦਰ ਬੈਠੇ ਜੀ, ਬੜੀ ਸੁਪਰ ਪਾਵਰ ਜੀ, ਅਸੀਂ ਕਿੱਦਾਂ ਖਾਲਿਸਤਾਨ ਅਸੀਂ ਕਿੱਦਾਂ ਲੈ ਸਕਦੇ ਹਾਂ ਇਹਨਾਂ ਦੇ ਨਾਲ। ਇਹਨਾਂ ਦਾ ਹਾਲ ਦੇਖ ਲਓ, ਇਹ 10 ਦਿਨ ਦਾ ਇਹਨਾਂ ਦਾ ਕੋਲ ਸਮਾਨ ਨਹੀਂ ਹੈ ਕਿਸੇ ਦੁਸ਼ਮਣ ਫੌਜ ਦੇ ਨਾਲ ਲੜਨ ਦਾ ਜੀ। ਔਰ ਇਹ ਪਾਰਟ ਤੋਂ ਇਲਾਵਾ ਜਦੋਂ ਜਨਰਲ ਵੀਕੇ ਸਿੰਘ ਨੇ ਇਹ ਸਟੇਟਮੈਂਟ ਦਿੱਤੀ, ਇੱਕ ਗੱਲ ਜਿਹੜੀ ਹੋਰ ਦਿਲਚਸਪ ਹੈ ਕਿ ਵੀ ਕਿੱਥੇ ਇਹੀ ਭਾਰਤੀ ਫੌਜ, ਹੁਣ ਮੋਦੀ ਗਿਆ ਨਕਸਲੀਆਂ ਵਾਲੇ ਏਰੀਆ 'ਚ ਲੈਕਚਰ ਕਰਨ, ਪਹਿਲਾਂ ਤਾਂ ਜਿੱਥੇ ਇੱਕ ਸਟੇਜ ਬਣ ਰਹੀ ਸੀ ਉਹ ਸਟੇਜ ਹੀ ਸਾਰੀ ਡਿੱਗ ਪਈ ਜੀ। ਔਰ ਉਹਦਾ ਨਤੀਜਾ ਇਹ ਹੋਇਆ ਵੀ 22-23 ਪੁਲਿਸੀਏ ਜ਼ਖਮੀ ਹੋ ਗਏ। ਉਹਨਾਂ ਨੇ ਕਿਹਾ ਜੀ ਉੱਥੇ ਜਾਣਾ ਨਹੀਂ। ਜਿੱਥੇ ਦੂਸਰੇ ਸ਼ਹਿਰ 'ਚ ਗਿਆ ਉੱਥੇ ਜਿਹੜੇ ਨਕਸਲੀ ਸੀ ਉਹਨਾਂ ਨੇ ਪਹਿਲਾਂ ਹੀ ਪਿੰਡ ਦੇ ਉਹ 300-400 ਬੰਦਿਆਂ ਨੂੰ ਕਿਡਨੈਪ ਕਰਕੇ ਲੈ ਗਏ, ਇੱਕ ਨੂੰ ਮਾਰ ਕੇ ਉਹਨਾਂ ਨੇ ਬਾਕੀਆਂ ਨੂੰ ਛੱਡਿਆ। ਸੋ ਜਿੰਨੇ ਉਹਦੀ ਰੈਲੀ 'ਚ ਵੀ ਬੈਠੇ ਸੀ ਆ ਕੇ ਉਹ ਬਹੁਤੇ ਸਿਕਿਉਰਿਟੀ ਵਾਲੇ ਸੀ, ਮਤਲਬ 18,000 ਸਿਕਿਉਰਿਟੀ ਮੈਨ ਇਹਨਾਂ ਨੇ ਉੱਥੇ ਡਿਪਲੋਏ ਕੀਤਾ। ਔਰ ਇਹ ਮੀਡੀਆ ਰਿਪੋਰਟਾਂ ਹੀ ਸੀ ਕਿ ਇੰਨਾ ਜ਼ਿਆਦਾ ਸਿਕਿਉਰਿਟੀ ਅੱਜ ਤੱਕ ਕਦੇ ਵੀ ਨਹੀਂ ਹੋਈ। ਔਰ ਉਹ ਸਿਰਫ ਇਹ ਦੱਸਣ ਦੇ ਲਈ ਸੀ ਕਿ ਜੀ ਮੋਦੀ ਉੱਥੇ ਗਿਆ। ਹੁਣ ਮੋਦੀ ਨੇ ਉੱਥੇ ਜਾ ਕੇ ਕਿਹਾ ਕਿ ਜੀ ਅਸੀਂ ਇਹਨਾਂ ਨੂੰ ਮਾਓਵਾਦੀਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਜੀ ਉਹ ਮਨੁੱਖਤਾ ਨੂੰ ਗਲਵਕੜੀ 'ਚ ਲੈਣ ਔਰ ਅਸੀਂ ਜਿਹੜਾ ਉਹਨਾਂ ਨੂੰ ਇਹ ਮਨੁੱਖਤਾਵਾਦੀ ਅਪੀਲ ਕਰਦੇ ਜੀ। ਹੁਣ ਨਾਲ ਦੀ ਨਾਲ ਕਿਉਂਕਿ ਮੰਗ ਇਹ ਵੀ ਉੱਠ ਰਹੀ ਹੈ, ਹਾਲਾਂਕਿ ਫੌਜ ਤਾਂ ਉੱਥੇ ਡਰੋਨ ਵੀ ਇੰਪਲੋਏ ਕਰਦੇ ਨੇ, ਫੌਜ ਹੀ ਇਸਤੇਮਾਲ ਹੋ ਰਹੀ ਹੈ, ਪਰ ਮੈਂ ਜਨਰਲ ਵੀਕੇ ਸਿੰਘ ਦੀ ਸਟੇਟਮੈਂਟ ਦੇਖ ਰਿਹਾ ਸੀ, ਉਹਨੇ ਇਹ ਕਿਹਾ ਉਸੇ ਸਟੇਟਮੈਂਟ ਜਿਹਨੇ ਉਹਨੇ ਕਿਹਾ ਜੀ ਦੇਖੋ ਇਹ ਅਸਲੇ ਵਾਲੀ ਗੱਲ ਤਾਂ ਮੈਂ ਵੀ ਕਰਦਾ ਸੀ, ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜੀ ਸਾਨੂੰ ਫੌਜ ਆਪਣੇ ਲੋਕਾਂ ਦੇ ਉੱਤੇ ਇਸਤੇਮਾਲ ਨਹੀਂ ਕਰਨੀ ਚਾਹੀਦੀ। ਉਹਦੀ ਸਟੇਟਮੈਂਟ ਹੈ, ਇਨ ਮੋਇਸਟ ਹਿਟ ਏਰੀਆਜ਼ ਵੀ ਆਰ ਨਾਟ ਫੇਸਿੰਗ ਥ੍ਰੈਟ ਫਰਮ ਐਨੀ ਆਊਟਸਾਈਡ ਫੋਰਸਿਸ but our own men have strayed away. Deployment of the army against our own men would send a wrong signal. Our local police forces are capable of tackling such challenges. ਹੁਣ ਇਹ ਸਾਬਕਾ ਜਨਰਲ ਕਹਿ ਰਿਹਾ ਜਿਹੜਾ ਕਿ ਹੁਣ ਮਿਨਿਸਟਰ ਹੈ ਫੁੱਲ ਫਲੈਜਡ ਮੋਦੀ ਦੀ ਕੈਬਨਿਟ ਕਿ ਜੀ ਮੋਇਸਟ ਏਰੀਆ ਜਿਹੜੇ ਏਰੀਆ ਨੇ ਉਹਨਾਂ 'ਚ ਸਾਨੂੰ ਕੋਈ ਬਾਹਰੋਂ ਕਿਸੇ ਤੋਂ ਖਤਰਾ ਥੋੜੀ ਹੈ, ਸਾਡੇ ਆਪਣੇ ਲੋਕ ਨੇ। ਔਰ ਉਹ ਥੋੜੇ ਜਿਹੇ ਗੁੰਮਰਾਹ ਹੋ ਗਏ ਨੇ, ਸਟੇਡ ਅਵੇ ਹੋ ਗਏ। ਔਰ ਜਿਹੜੀ ਫੌਜ ਹੈ ਜੇ ਅਸੀਂ ਆਪਣੇ ਲੋਕਾਂ ਦੇ ਖਿਲਾਫ ਹੀ ਜਿਹੜੀ ਹੈ ਵਰਤਾਂਗੇ ਤੇ ਇਸ ਨਾਲ ਮਾੜਾ ਸਿਗਨਲ ਜਾਏਗਾ। ਸਾਡੀ ਲੋਕਲ ਪੁਲਿਸ ਫੋਰਸ ਬਹੁਤ ਕੇਪੇਬਲ ਹੈ ਇਹਨੂੰ ਹੈਂਡਲ ਕਰਨ ਦੇ ਲਈ ਜੀ। ਹੁਣ ਜਿਨ੍ਹਾਂ ਦੀ ਵਜ੍ਹਾ ਕਰਕੇ ਤੁਸੀਂ ਇੱਕ ਸ਼ਹਿਰ ਦੀ ਰੈਲੀ ਕੈਂਸਲ ਕੀਤੀ, 18,000 ਬੰਦਾ ਤੁਸੀਂ ਉੱਥੇ ਡਿਪਲੋਏ ਕੀਤਾ, ਇਹਦੇ ਬਾਵਜੂਦ ਉਹ 400 ਬੰਦਾ ਕਿਡਨੈਪ ਕਰਕੇ ਲੈ ਗਏ।
ਲਗਾਤਾਰ ਨਾਲ ਉਹ ਪੂਰੇ ਦੇ ਪੂਰੀਆਂ ਜਿਹੜੀਆਂ ਨੇ ਉਹਨਾਂ ਦੀਆਂ ਯੂਨਿਟਾਂ ਹੀ ਉਡਾ ਦਿੰਦੇ ਨੇ ਸੈਂਟਰਲ ਫੋਰਸਿਸ ਦੀਆਂ। ਉੱਥੇ ਤਾਂ ਇਹ ਕਹਿ ਰਹੇ ਨੇ ਕਿ ਜੀ ਨਾ 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 ਇਹ ਸਾਡੇ ਆਪਣੇ ਲੋਕ ਨੇ, ਅਸੀਂ ਫੌਜ ਜਿਹੜੀ ਹੈ ਉਹ ਆਪਣਿਆਂ ਨੂੰ ਮਾਰਨ ਲਈ ਥੋੜੀ ਇਸਤੇਮਾਲ ਕਰਨੀ ਜੀ। ਤੇ ਕਦੇ ਕਿਸੇ ਨੇ ਇਸ ਨਹੀਂ ਜਿਹੜਾ ਹੁਣੇ ਜਨਰਲ ਇਧਰ ਬਣਿਆ ਹੋਇਆ ਹੈ, ਇਸ ਤੋਂ ਪਹਿਲੇ ਇਹਦੀ ਫੌਜ ਦੇ ਹੀ ਜਨਰਲ ਸੁੰਦਰ ਜੀ ਜਾਂ ਜਨਰਲ ਦਿਆਲ ਔਰ ਦੂਸਰੇ ਲੋਕ ਸੀ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ। ਕਿ ਉਹ ਜਿਹੜੇ ਸਿੱਖ ਪੰਜਾਬ ਦੇ ਨੇ ਜਿਹੜੇ ਉਹਨਾਂ ਗੁਰਦੁਆਰਿਆਂ ਦੇ ਵਿੱਚ ਸ਼ਰਧਾਲੂ ਗਏ ਸੀ ਉਹ ਦੇਸ਼ ਦੇ ਸ਼ਹਿਰੀ ਨਹੀਂ ਸੀ ਜੀ ਜੀ। ਕਦੇ ਕਿਸੇ ਵੀ ਮੁਲਕ ਦੇ ਵਿੱਚ, ਦੁਨੀਆ ਦੇ ਵਿੱਚ ਕਿਸੇ ਮੁਲਕ ਦੀ ਫੌਜ ਨੇ ਉਹਨਾਂ ਲੋਕਾਂ ਦੇ ਧਾਰਮਿਕ ਥਾਵਾਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਹਜ਼ਾਰਾਂ ਲੋਕ ਮਾਰੇ ਨੇ ਜੀ। ਹੁਣ ਅਸੀਂ ਇਹ ਨਹੀਂ ਕਹਿੰਦੇ ਕਿ ਵੀ ਨਕਸਲੀਆਂ ਨੂੰ ਮਾਰਨਾ ਚਾਹੀਦਾ ਜਾਂ ਇਹ ਫੌਜ ਇੰਪਲੋਏ ਕੀਤੀ, ਫੌਜ ਤਾਂ ਆਲਰੇਡੀ ਲਾਈ ਹੋਈ ਹੈ ਇਹਨਾਂ ਨੇ ਕਿਸੇ ਨਾ ਕਿਸੇ ਪਾਸ, ਪਰ ਇਹਨਾਂ ਦੀ ਤੁਸੀਂ ਜਸਟੀਫਿਕੇਸ਼ਨ ਦੇਖੋ ਕਿ ਇੱਕ ਪਾਸੇ ਇਹ ਇਸ ਹੱਦ ਤੱਕ ਜਾਂਦੇ ਨੇ ਡਿਫੈਂਡ ਕਰਨ ਦੇ ਲਈ ਕਿ ਜੀ ਨਹੀਂ 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 ਇਹ ਆਪਣੇ ਲੋਕ ਨੇ ਜੀ, ਲੇਕਿਨ ਜਦੋਂ ਤੁਸੀਂ ਸਿੱਖ ਮਾਰੇ ਨੇ, ਉਹਨਾਂ ਦੇ ਗੁਰਦੁਆਰੇ ਢਾਏ ਨੇ, ਟੈਂਕ ਤੁਸੀਂ ਗੁਰਦੁਆਰਿਆਂ 'ਚ ਲਿਆਏ ਹੋ, ਔਰ ਉਦੋਂ ਤੁਹਾਡੀ ਫੌਜ ਇਹੀ ਫੌਜ ਨਹੀਂ ਸੀ, ਉਹ ਕਿਸੇ ਦੁਸ਼ਮਣ ਦੇਸ਼ ਦੀ ਫੌਜ ਸੀ ਜੀ। ਔਰ ਇਹੀ ਸੀ ਰੀਜ਼ਨ ਕਿ ਹਰਭਜਨ ਸਿੰਘ ਵਰਗੇ ਪੰਜਾਬੀ ਕਵੀ ਨੇ ਉਦੋਂ ਇਹ ਲਿਖਿਆ ਸੀ ਕਿ ਫੌਜਾਂ ਕੌਣ ਦੇਸ਼ ਤੋਂ ਆਈਆਂ, ਇਹ ਕਿਹੜੇ ਦੇਸ਼ ਦੀਆਂ ਫੌਜਾਂ ਨੇ ਜਿਨ੍ਹਾਂ ਨੇ ਸਾਡਾ ਹਰਮੰਦਰ ਲਹੂ ਲੁਹਾਨ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਪਾਰਟ ਹੈ ਇਹ ਦੱਸਦਾ ਹੈ ਵੀ ਕਿਸ ਕਿਸਮ ਦੀ ਇਹ ਹਿਪੋਕ੍ਰੇਸੀ ਚੱਲ ਰਹੀ ਹੈ। ਦੂਸਰੀ ਖਬਰ ਜਿਹੜੀ ਅੱਜ ਇੰਟਰਨੈਸ਼ਨਲ ਮੀਡੀਆ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣੀ ਹੈ, ਹਾਲਾਂਕਿ ਬਹੁਤ ਵਾਰ ਬਹੁਤ ਸਾਰੇ ਫੈਕਟ ਹੌਲੀ ਹੌਲੀ ਬਾਹਰ ਆਉਂਦੇ ਹੁੰਦੇ ਨੇ ਕਿਸੇ ਇਨਸੀਡੈਂਟ ਦੇ, ਇਹ ਉਸਾਮਾ ਜਿਹੜਾ ਕਿ ਮੇਨ ਤੌਰ ਦੇ ਉੱਤੇ ਦੋਸ਼ੀ ਐਲਾਨਿਆ ਗਿਆ ਸੀ, $25 ਮਿਲੀਅਨ ਦਾ ਉਹਦੇ ਸਿਰ ਤੇ ਇਨਾਮ ਸੀ। 9/11 ਚ ਵਰਲਡ ਟ੍ਰੇਡ ਸੈਂਟਰ 3000 ਦੇ ਕਰੀਬ ਲੋਕ ਮਾਰੇ ਗਏ, ਪੈਂਟਾਗਨ ਵਰਜੀਨੀਆ ਦੇ ਵਿੱਚ ਮਾਰੇ ਗਏ ਔਰ ਪੂਰਾ ਫੁੱਲ ਸਕੇਲ ਅਮਰੀਕਾ ਦੀ ਧਰਤੀ ਤੇ ਹਮਲਾ ਹੋਇਆ ਜੀ। ਔਰ ਫਿਰ ਜਿਸ ਤਰੀਕੇ ਨਾਲ ਵਾਈਟ ਹਾਊਸ ਨੇ ਜਿਹੜਾ ਪੂਰਾ ਇਸ ਸਾਰੇ ਨੂੰ ਇੱਕ ਡਰਾਮੈਟਿਕ ਤਰੀਕੇ ਦੇ ਨਾਲ ਦੁਨੀਆ ਨੂੰ ਦੱਸਿਆ ਕਿ 2 ਮਈ 2011 ਨੂੰ ਕਿਵੇਂ ਅਮਰੀਕਾ ਦੇ ਸੀਲ ਕਮਾਂਡੋਆਂ ਨੇ ਐਬਟਾਬਾਦ ਦੇ ਇੱਕ ਕੰਪਲੈਕਸ ਦੇ ਵਿੱਚ ਜਿਹੜਾ ਉਹ ਅਟੈਕ ਕਰਕੇ ਉਸਾਮਾ ਨੂੰ ਔਰ ਦੂਸਰੇ ਨੂੰ ਜਿਹੜੇ ਹੋਰਨਾਂ ਨੂੰ ਮਾਰਿਆ ਔਰ ਕਿਵੇਂ ਉਹਦੀ ਡੈੱਡ ਬਾਡੀ ਬਾਅਦ ਦੇ ਵਿੱਚ ਉਹਨਾਂ ਨੇ ਸਮੁੰਦਰ ਦੇ ਹਵਾਲੇ ਕੀਤੀ। ਸੋ ਹੁਣ ਉਸ ਨੂੰ ਬੜਾ ਪਬਲਿਸਾਈਜ਼ ਵੀ ਕੀਤਾ ਗਿਆ, ਓਬਾਮਾ ਨੇ ਉਸ ਦਾ ਪੋਲੀਟੀਕਲ ਐਡਵਾਂਟੇਜ ਵੀ ਲਿਆ ਜੀ। ਹੁਣ ਜਿਹੜੇ ਫੈਕਟ ਸਾਹਮਣੇ ਆ ਰਹੇ ਨੇ, ਨਾ ਅਸੀਂ ਕੋਈ ਉਸਾਮਾ ਦੇ ਹਮਾਇਤੀ ਹੈ ਨਾ ਹੀ ਅਸੀਂ ਕੋਈ ਉਸ ਦੀ ਐਡਵੋਕੇਸੀ ਕਰਦੇ ਹਾਂ, ਪਰ ਅਸੀਂ ਸਮਝਦੇ ਹਾਂ ਵੀ ਕਈ ਵਾਰ ਕਿਵੇਂ ਜਿਵੇਂ ਇੱਕ ਕੌਕ ਐਂਡ ਬੁਲ ਸਟੋਰੀ ਘੜੀ ਜਾਂਦੀ ਹੈ। ਹੁਣ ਸੱਚ ਕੌਣ ਕਹਿ ਰਿਹਾ ਹੈ, ਉਹ ਸੱਚ ਸੀ ਜਾਂ ਇੱਕ ਅਮਰੀਕਨ ਲਿਖਾਰੀ ਨੇ ਜਿਹਦੀ ਇੱਕ ਕਿਤਾਬ ਸਾਹਮਣੇ ਆਈ ਹੈ, ਉਸ ਅਮਰੀਕਨ ਇਨਵੈਸਟੀਗੇਟਿਵ ਜਰਨਲਿਸਟ ਹੈ ਸੀਮਰ ਐਮ ਹਰਸ਼ ਜੀ, ਉਹਨੇ ਜਿਹੜਾ ਹੁਣ ਖੁਲਾਸਾ ਕੀਤਾ ਹੈ ਉਹਦੇ ਮੁਤਾਬਕ ਇਹ ਹੈ ਕਿ ਭਾਈ ਇਹ ਜਿਹੜਾ ਉਸਾਮਾ ਦੀ ਜਾਣਕਾਰੀ ਸੀ, ਇੱਕ ਪਾਕਿਸਤਾਨ ਦੀ ISI ਦੇ ਆਲਾ ਅਫਸਰ ਨੇ $25 ਮਿਲੀਅਨ ਦਾ, ਕਿਉਂਕਿ ਉਹਦੇ ਤੇ ਬਾਉਂਟੀ ਰੱਖੀ ਹੋਈ ਸੀ, ਉਸ ਦੇ ਵਿੱਚ ਉਹਨੇ ਅਮਰੀਕਾ ਨੂੰ ਪਹੁੰਚਾਈ ਸੀ। ਔਰ ਉਦੋਂ ਜਿਹੜੀਆਂ ਖਬਰਾਂ ਸੀ, ਕਿਉਂਕਿ ਉਦੋਂ ਜਿਹੜਾ ਮੁਸ਼ਰਫ ਫੌਜ ਦਾ ਜਨਰਲ ਸੀ, ਜਨਰਲ ਕਿਆਨੀ ਜਿਹੜਾ ਮੁਸ਼ਰਫ ਪ੍ਰੈਜ਼ੀਡੈਂਟ ਸੀ, ਜਨਰਲ ਕਿਆਨੀ ਫੌਜ ਦਾ ਮੁਖੀ ਸੀ, ਮਿਸਟਰ ਪਾਸ਼ਾ ਜਿਹੜਾ ਉਹ ISI ਚੀਫ ਸੀ। ਸੋ ਉਹਨਾਂ ਨੇ ਉਸ ਵੇਲੇ ਇਹੀ ਪ੍ਰਭਾਵ ਦਿੱਤਾ ਸੀ ਕਿ ਜਿਵੇਂ ਉਹਨਾਂ ਨੂੰ ਕੁਝ ਪਤਾ ਨਹੀਂ ਸੀ ਕੀ ਹੋਇਆ, ਅਮਰੀਕਨ ਆਏ ਅਟੈਕ ਕਰਕੇ ਨਿਕਲ ਗਏ। ਉਦੋਂ ਵੀ ਇਹ ਸਵਾਲ ਪੁੱਛਿਆ ਜਾਂਦਾ ਸੀ ਵੀ ਕਿਵੇਂ ਹੋ ਸਕਦਾ ਹੈ ਕਿ ਐਬਟਾਬਾਦ ਜਿਹੜਾ ਕਿ ਬਿਲਕੁਲ ਫੌਜ ਦਾ ਹੈੱਡਕੁਆਰਟਰ ਵਾਂਗ ਹੈ, ਉੱਥੇ ਕਰਕੇ ਅਮਰੀਕੀ ਜਹਾਜ਼ ਨਿਕਲ ਕਿਵੇਂ ਗਏ ਔਰ ਇਹ ਕਿਵੇਂ ਹੋਇਆ ਇਹ ਸਾਰਾ ਐਕਸ਼ਨ। ਲੇਕਿਨ ਹੁਣ ਜੇ ਇਸ ਦੀ ਗੱਲ ਸੇਮੰਡ MH ਹਰਸ਼ ਦੀ ਇਸ ਤੇ ਯਕੀਨ ਕਰੀਏ ਤਾਂ ਉਹਦੇ ਕਹਿਣ ਮੁਤਾਬਕ ਕਿ ਇਹ ਜਦੋਂ ISI ਨੇ ਆਲਾ ਆਫੀਸਰ ਨੇ ਇਹਨਾਂ ਨੂੰ ਟਿਪ ਦਿੱਤੀ, ਫਿਰ ਅਮਰੀਕਨਾਂ ਨੇ ਜਿਹੜੇ CIA ਵਾਲੇ ਸੀ ਉਹਨਾਂ ਨੇ ਪਾਕਿਸਤਾਨੀ ਹਾਇਰ ਅਪਸ ਦੇ ਨਾਲ ਇਹ ਗੱਲਬਾਤ ਕੀਤੀ ਔਰ ਜਿਹੜਾ ਆਪਰੇਸ਼ਨ ਸਾਰਾ ਹੋਇਆ ਉਹਦੇ ਚ ਪਾਕਿਸਤਾਨੀ ਗਵਰਨਮੈਂਟ ਔਰ ਜਿਹੜੀ ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਜ਼ ਨੂੰ ਨਾ ਸਿਰਫ ਪਤਾ ਸੀ ਲੇਕਿਨ ਉਹਨਾਂ ਦੀ ਪੂਰੀ ਸਹਿਮਤੀ ਔਰ ਕੋਆਪਰੇਸ਼ਨ ਦੇ ਨਾਲ ਹੋਇਆ। ਪਰ ਫਿਰ ਉਹਨੇ ਕਿਹਾ ਕਿ ਜੀ ਇਹਦੇ ਥੱਲੇ ਦੂਸਰਾ ਪਾਰਟ ਇਹ ਹੋਇਆ ਔਰ ਉਸ ਆਪਰੇਸ਼ਨ ਦਾ ਨਾਂ ਇਹਨਾਂ ਨੇ ਆਪਰੇਸ਼ਨ ਨੈਪਚੂਨ ਸਪੀਅਰ ਰੱਖਿਆ ਸੀ ਔਰ ਉਹਦੇ ਚ ਇਹ ਸੀ ਕਿ ਜੀ ਕਿਸ ਤਰ੍ਹਾਂ ਟੈਂਸ ਮੂਮੈਂਟ ਸੀ, ਓਬਾਮਾ ਟੈਂਸ ਸੀ, ਹਿਲਰੀ ਬੈਠੀ ਸੀ, ਦੂਸਰਾ ਪੂਰਾ ਉਹਦੀਆਂ ਪਿਕਚਰਸ ਵੀ ਅਰਾਊਂਡ ਆਉਂਦੀਆਂ ਕਿਵੇਂ ਹੋਈਆਂ।
ਪਰ ਉਹਨੇ ਜਿਹੜਾ ਇਹ ਇਨਵੈਸਟੀਗੇਟਿਵ ਜਰਨਲਿਸਟ ਕਹਿੰਦਾ ਕਿ ਵੀ ਇਹ ਸਾਰੀ ਸਟੋਰੀ ਇਵੇਂ ਹੀ ਹੈ ਜਿਵੇਂ ਐਲਿਸ ਇਨ ਦਾ ਵੰਡਰਲੈਂਡ ਸਟੋਰੀ ਹੈ, ਫਿਕਸ਼ਨ ਤੁਸੀਂ ਇਮੇਜਿਨ ਕਰ ਰਹੇ ਹੋ, ਪਰ ਗਰਾਊਂਡ ਰਿਐਲਿਟੀ ਇਹੀ ਸੀ। ਇਹਦੇ ਕਹਿਣ ਮੁਤਾਬਕ ਉਹਨਾਂ ਨੇ ਕਿਹਾ ਜੀ ਮੈਂ ਇੰਟਰਨਲ ਜਾਣਕਾਰੀ ਦੇ ਆਧਾਰ ਤੇ ਕਹਿ ਰਹੇ ਕਿ ਪਾਕਿਸਤਾਨ ਦੀ ਜਿਹੜੀ ਹੈ ਉਹਨਾਂ ਨੂੰ ਪੂਰੇ ਭਰੋਸੇ 'ਚ ਲੈ ਕੇ ਹੋਇਆ। $25 ਮਿਲੀਅਨ ਜਿਹੜਾ ਹੈ ਉਹ ਪਾਰਟ ਸੀ, ਔਰ ਉਸਾਮਾ 2006 ਤੋਂ ਪਾਕਿਸਤਾਨ ਦੀ ISI ਦੇ ਕੋਲ ਸੀ, ਜਿਹੜਾ ਕਿ ਉਹਨਾਂ ਨੇ ਉੱਥੋਂ ਦੇ ਅਫਗਾਨਿਸਤਾਨ ਦੀਆਂ ਪਹਾੜੀਆਂ 'ਚ ਕੁਝ ਟ੍ਰਾਈਬਲ ਲੋਕਾਂ ਨੂੰ, ਜਿਹੜੇ ਕਬਾਇਲੀ ਲੋਕ ਨੇ, ਉਹਨਾਂ ਨੂੰ ਪੈਸਾ ਦੇ ਕੇ ਉਹਨਾਂ ਨੇ ਉਸਾਮੇ ਦੀ ਵੇਅਰ ਅਬਾਊਟ ਲੱਭੀ ਸੀ, ਔਰ ਉਹ ਜਿਹੜਾ ਹੈ ਇਸ ਤਰ੍ਹਾਂ ਉਹਨਾਂ ਦੇ ਕਬਜ਼ੇ 'ਚ ਸੀ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹ ਸਾਰੇ ਪਾਰਟ ਦੇ ਵਿੱਚ ਜਿਹੜੀ ਕਵਰ ਸਟੋਰੀ ਜਿਸ ਤਰੀਕੇ ਨਾਲ ਵਾਈਟ ਹਾਊਸ ਨੇ ਬਣਾਈ, ਉਹਦੇ 'ਚ ਪਾਕਿਸਤਾਨ ਨੂੰ ਕੌਨਫੀਡੈਂਸ ਨਹੀਂ ਲਿਆ ਗਿਆ। ਨਤੀਜੇ ਦੇ ਤੌਰ ਤੇ ਪਾਕਿਸਤਾਨ ਦੀ ਬਦਨਾਮੀ ਹੋਈ, ਔਰ ਉਹਨਾਂ ਨੇ ਕਿਹਾ ਕਿ ਈਵਨ ਰਾਬਰਟ ਗੇਟਸ ਜਿਹੜਾ ਉਸ ਵੇਲੇ ਸੀ, ਉਹਨੇ ਵੀ ਕਿਹਾ ਸੀ ਕਿ ਵੀ ਇਹ ਕੰਮ ਨਾ ਕਰੋ, ਕਿਉਂਕਿ ਪਾਕਿਸਤਾਨ ਦੀ ਕੋਆਪਰੇਸ਼ਨ ਦੇ ਨਾਲ ਹੀ ਅਸੀਂ ਇਹ ਕਰ ਰਹੇ ਹਾਂ। ਸੋ ਸਾਨੂੰ ਨਹੀਂ ਪਤਾ ਕਿ ਵੀ ਉਹ ਪਹਿਲੀ ਸਟੋਰੀ ਐਲਿਸ ਇਨ ਦਾ ਵੰਡਰਲੈਂਡ ਦੀ ਸੀ ਜਾਂ ਇਹ ਸਟੋਰੀ ਐਲਿਸ ਇਨ ਦਾ ਵੰਡਰਲੈਂਡ ਦੀ ਹੈ, ਪਰ ਇੱਕ ਗੱਲ ਜ਼ਾਹਰ ਹੈ ਕਿ ਜਦੋਂ ਬਹੁਤ ਸਾਰੇ ਇਹ ਖੁਫੀਆ ਏਜੰਸੀਆਂ ਔਰ ਇਹਨਾਂ ਦਾ ਨੈਟਵਰਕ ਤੇ ਕਈ ਕੁਝ ਇਨਵੋਲਵ ਹੋ ਜਾਂਦਾ ਹੈ ਜੀ, ਲੋਕਾਂ ਦੇ ਲਈ ਇਹ ਕਿਆਸ ਰਾਈ ਹੁੰਦੀ ਹੈ ਵੀ ਸੱਚ ਕੀ ਹੈ। ਆਮ ਲੋਕ ਤਾਂ ਜੋ ਪ੍ਰਚਾਰਿਆ ਜਾਂਦਾ ਹੈ, ਜੋ ਕਿਹਾ ਜਾਂਦਾ ਹੈ, ਉਸ ਤੇ ਯਕੀਨ ਕਰਦੇ ਨੇ ਕਿ ਵੀ ਇਵੇਂ ਹੀ ਹੋਏਗਾ। ਸੋ ਇਹ ਇਸ ਇਨਵੈਸਟੀਗੇਟਿਵ ਰਿਪੋਰਟ ਦੇ ਨਾਲ ਇੱਕ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਪਾਕਿਸਤਾਨ ਦੇ ਵਿੱਚ ਵੀ ਉਹਨਾਂ ਦੇ ਪ੍ਰਮੁੱਖ ਅਖਬਾਰ ਡਾਨ ਦੀ ਸਟੋਰੀ ਹੈ ਕਿ ਕਿਵੇਂ ਹੁਣ ਲੋਕ ਕਹਿ ਰਹੇ ਨੇ ਕਿ ਜੀ ਇਹ ਕਿਵੇਂ ਹੈ ਕਿ ਵੀ ਪਾਕਿਸਤਾਨ ਦੇ ਉਸ ਵੇਲੇ ਦੇ ਫੌਜੀ ਜਨਰਲ ਜਾਂ ISI ਜਾਂ ਪ੍ਰੈਜ਼ੀਡੈਂਟ ਮੁਸ਼ਰਫ ਨੇ ਜਿਹੜਾ ਉਹ ਨੈਸ਼ਨਲ ਇੰਟਰਸਟ ਦੀ ਪਰਵਾਹ ਨਹੀਂ ਕੀਤੀ, ਤੇ ਜੇ ਸੀ ਤੇ ਦੇਸ਼ ਦੇ ਨੇਸ਼ਨ ਨੂੰ ਕਿਉਂ ਹਨੇਰੇ 'ਚ ਰੱਖਿਆ ਗਿਆ, ਕਿਆ ਕੁਛ ਗਿਆ, ਕੀਤਾ ਕੁਛ ਗਿਆ। ਸੋ ਅਸੀਂ ਸਮਝਦੇ ਹਾਂ ਵੀ ਐਸਾ ਬਹੁਤ ਕੁਝ ਹੁੰਦਾ ਹੈ, ਔਰ ਇਹ ਕੱਲੇ ਇਸ ਹਵਾਲੇ ਨਾਲ ਨਹੀਂ ਹੈ। ਇਸ ਮੁਲਕ 'ਚ ਅੱਜ ਵੀ ਪ੍ਰੈਜ਼ੀਡੈਂਟ ਕੈਨੇਡੀ ਦੀ ਅਸੈਸੀਨੇਸ਼ਨ ਕਿਨੇ ਕਰਾਈ, ਕਿਨੇ ਕੈਨੇਡੀ ਨੂੰ ਮਾਰਿਆ, ਇਹ ਹਕੀਕਤ ਸਾਹਮਣੇ ਨਹੀਂ ਹੈ। ਹੁਣ ਇੰਗਲੈਂਡ ਦੇ ਸਿੱਖਾਂ ਨੇ ਜਿਹੜਾ ਇਸ਼ੂ ਬਣਾਇਆ, ਐਂਡ ਰਾਈਟਲੀ ਸੋ, ਕਿ ਜੀ ਫਰਵਰੀ 1984 ਚ ਜੇ ਮਾਰਗਰੇਟ ਥੈਚਰ ਨੇ ਆਪਣੇ 2 ਇੰਟੈਲੀਜੈਂਸ ਆਫੀਸ਼ੀਅਲ ਭੇਜੇ ਇੰਦਰਾ ਗਾਂਧੀ ਦੇ ਕਹਿਣ ਤੇ, ਜਿਨ੍ਹਾਂ ਨੇ ਜਾ ਕੇ ਰੇਕੀ ਕੀਤੀ ਦਰਬਾਰ ਸਾਹਿਬ ਦੀ ਔਰ ਪਲਾਨ ਬਣਾਈ, ਜੀ ਸਾਨੂੰ ਪਤਾ ਤਾਂ ਲੱਗੇ ਜੀ ਉਹਨਾਂ ਨੇ ਕੀ ਬਣਾਈ ਸੀ, ਪਲਾਨ ਕਿਉਂ ਬਣਾਈ ਸੀ। ਜੇ ਬਣਾਈ, ਜੇ ਇਹਨਾਂ ਨੂੰ ਲੱਗਦਾ ਜੇ ਉਹਨਾਂ ਨੇ ਕਿਹਾ ਸੀ ਕਿ ਨਹੀਂ ਹਮਲਾ ਨਾ ਕਰਿਓ, ਲੈਟ ਦਾ ਟਰੂਥ ਕਮ ਆਊਟ। ਸੋ ਅਸੀਂ ਸਮਝਦੇ ਹਾਂ ਵੀ ਜਿਨ੍ਹਾਂ ਥਾਵਾਂ ਦੇ ਉੱਤੇ ਭਾਵੇਂ ਇੱਕ ਵੀ ਬੇਗੁਨਾਹ ਦੀ ਜਾਨ ਜਾਂਦੀ ਹੈ, ਇਹ ਜਿਹੜਾ ਲੋਕਾਂ ਦੇ ਸਾਹਮਣੇ ਫੈਕਟ ਆਉਣੇ ਚਾਹੀਦੇ ਨੇ। ਜੀ ਜੀ ਬਿਲਕੁਲ। ਲੇਕਿਨ ਅਲਟੀਮੇਟਲੀ ਹੁੰਦਾ ਇਹੀ ਹੈ ਕਿ ਉਹ ਏਜੰਸੀਆਂ ਦੀ ਗੇਮ ਹੁੰਦੀ ਹੈ, ਉਹੀ ਵੇਚਿਆ ਜਾਂਦਾ ਹੈ ਜੋ ਉਹ ਚਾਹੁੰਦੀਆਂ ਨੇ, ਔਰ ਲੋਕ ਜਿਹੜੇ ਨੇ ਉਹਦੇ ਤੇ ਹੀ ਯਕੀਨ ਕਰਕੇ ਕਿਸੇ ਨੂੰ ਬੁਰਾ ਕਿਸੇ ਨੂੰ ਭਲਾ ਕਹਿ ਦਿੰਦੇ ਨੇ। ਪਰ ਇਸ ਸਾਰੇ ਦੇ ਪਿੱਛੇ ਪਰਦਾ ਦਰ ਪਰਦਾ, ਲੇਅਰ ਆਫਟਰ ਲੇਅਰ ਹੁੰਦੀ ਹੈ, ਔਰ ਕਈ ਵਾਰੀ ਜਿਹੜੀ ਜਦੋਂ ਅਸੀਂ ਕਹਿੰਦੇ ਹਾਂ ਕਿ ਟਰੂਥ ਰਿਲੇਟਿਵ ਹੈ, ਕਿ ਉਹ ਪਤਾ ਹੀ ਨਹੀਂ ਲੱਗਦਾ ਵੀ ਸੱਚ ਕੀ ਹੈ। ਹੁਣ ਇਹ ਸਾਰੇ ਤੋਂ ਜਿੰਨੀ ਬਹਾਦਰੀ ਔਰ ਜਿਹੜੇ ਸੀਲਸ ਨੇ ਮਾਰਿਆ, ਚਲੋ ਉਹ ਤਾਂ ਐਕਸ਼ਨ ਦਾ ਸੀਲਸ ਨੇ ਕੀਤਾ, ਉਹਨਾਂ ਨੇ ਵੀ ਕਿਹਾ ਕਿ ਜੀ ਮੈਂ ਇਹ ਫਸਟ ਸੀਲ ਜਿਹੜਾ ਅਮਰੀਕਨ ਸੀ, ਉਹਨੇ ਕਿਹਾ ਜੀ ਮੈਂ ਇਦਾਂ ਗੋਲੀ ਮਾਰੀ, ਆਈ ਵਾਸ ਦਾ ਫਸਟ। ਉਹ ਆਪਣੀਆਂ ਕਿਤਾਬਾਂ ਲਿਖ ਲਿਖ ਕੇ ਵੇਚੀ ਜਾਂਦੇ ਨੇ। ਲੇਕਿਨ ਜੇ ਇਹ ਗੱਲ ਠੀਕ ਹੈ, ਔਰ ਉਹਨਾਂ ਨੇ ਕਿਹਾ ਵੀ ਜਿਹੜਾ ਮੇਜਰ ਰੈਂਕ ਦਾ ISI ਆਫੀਸ਼ੀਅਲ ਸੀ ਜਿਹਨੇ ਇਹ ਦਿੱਤਾ, ਉਹ ਹੁਣ ਵਾਸ਼ਿੰਗਟਨ 'ਚ ਰਹਿੰਦਾ, 25 ਮਿਲੀਅਨ 'ਚੋਂ ਕੌਣ ਕਿਨੇ ਖਾਦਾ, ਔਰ ਜੇ ਪਾਕਿਸਤਾਨ ਦੇ ਇਨਵੋਲਵਮੈਂਟ ਹਾਇਰ ਲੈਵਲ ਤੇ ਸੀ, ਇਹ ਬਹੁਤ ਸੀਰੀਅਸ ਮੈਟਰ ਹੈ ਕਿ ਵੀ ਜੇ ਕੋਈ ਨੇਸ਼ਨ ਦੀ ਸਿਕਿਉਰਿਟੀ ਦੇ ਨਾਲ ਜਾਂ ਦੂਸਰੇ ਦੇ ਨਾਲ ਕਰਦਾ, ਫਿਰ ਪਹਿਲਾਂ ਸਵਾਲ ਆਏਗਾ ਕਿ ਭਾਈ ਤੁਸੀਂ ਪ੍ਰੋਟੈਕਸ਼ਨ ਹੀ ਕਿਉਂ ਦਿੱਤੀ ਹੋਈ ਸੀ। ਲੇਕਿਨ ਮੈਂ ਸਮਝਦਾ ਵੀ ਇਹ ਦੋਨੋਂ ਹੀ ਸਾਈਡਸ ਜਿਹੜੀਆਂ ਨੇ ਇਸ ਕਹਾਣੀ ਨੇ, ਜਿਹੜੀ ਆਫੀਸ਼ੀਅਲ ਵਰਜ਼ਨ ਸੀ ਵਾਈਟ ਹਾਊਸ ਦੀ, ਉਸ ਦੇ ਉੱਤੇ ਜ਼ਰੂਰ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਮੇਬੀ ਇਹ ਵੀ ਆਲ ਟਰੂਥ ਨਾ ਹੋਏ, ਔਰ ਇਹ ਬਿਹਤਰ ਹੋਏਗਾ ਕਿ ਕੋਈ ਇਸ ਕਿਸਮ ਦੀ, ਜਿਵੇਂ ਸਿੱਖ ਮੰਗ ਕਰਦੇ ਨੇ ਕਿ ਭਾਈ ਇਹ ਲੱਭੋ ਕਿ ਜੂਨ 84 ਦਾ ਜਿਹੜਾ ਅਟੈਕ ਹੋਇਆ ਉਹਦੀ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਹੋਏ ਵੀ ਕੀ ਹੋਇਆ ਜੀ। ਜੇ ਮਾਰਗਰੇਟ ਥੈਚਰ ਨੇ ਮਦਦ ਕੀਤੀ, ਉਹ ਬਣਾਓ ਟਰੂਥ ਕਮਿਸ਼ਨ ਸਾਹਮਣੇ ਲਿਆਓ। ਸੋ ਅਸੀਂ ਸਮਝਦੇ ਹਾਂ ਵੀ ਹੁਣ ਇਹ ਕੇਸ ਵੀ ਕੁਆਲੀਫਾਈ ਕਰਦਾ, ਐਟਲੀਸਟ ਪਾਕਿਸਤਾਨ ਦੇ ਲੋਕਾਂ ਨੂੰ ਜਿਹੜਾ ਹੈ ਸੱਚ ਉਹਨਾਂ ਦੇ ਸਾਹਮਣੇ ਹੋਣਾ ਚਾਹੀਦਾ, ਦੁਨੀਆ ਦੇ ਸਾਹਮਣੇ ਵੀ, ਔਰ ਇਸ ਕਿਸਮ ਦਾ ਮੁੱਦਾ ਜਿਹੜਾ ਹੈ ਉਹ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਦੀ ਮੰਗ ਕਰਦੇ। ਜੀ ਬਿਲਕੁਲ ਡਾਕਟਰ ਸਾਹਿਬ, ਇਸ ਨਾਲ ਨੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।